ਆ ਤਾਂ ਇਹ ਮੈਨੂੰ ਤਾਂ ਲੱਗਦਾ ਵੀ ਜਿਵੇਂ ਹਫ਼ਤਾ ਤਾਂ ਇਹਨਾਂ ਨੂੰ ਇੱਥੋਂ ਟਰਾਲੀਆਂ ਮੋੜਦੇ ਹੀ ਲੱਗ ਜਾਏਗਾ। ਉਹ ਸਾਨੂੰ ਕਿਵੇਂ ਲੁੱਟ ਰਹੇ ਆ, ਸਾਡੀ ਕਿਵੇਂ ਬਰਬਾਦੀ ਕਰ ਰਹੇ ਆ, ਕਿਵੇਂ ਸਾਨੂੰ ਮਤਲਬ ਰਾਹੋਂ ਕੁਰਾਏ ਪਾ ਰਹੇ ਆ। ਆਮ ਬੰਦੇ ਤਾਂ ਬਾਕੀ ਜਿਹੜੇ ਪਿੰਡਾਂ ਵਾਲੇ ਲੋਕ ਨੇ ਉਹ ਤਾਂ ਆਪਸ ਵਿੱਚ ਖੇਤੀ ਅੱਗੇ ਵੀ ਇੱਕ ਦੂਜੇ ਦੀ ਠੇਕੇ ਤੇ ਲੈ ਕੇ ਕਰਦੇ ਹੀ ਆ, ਉਹ ਤਾਂ ਆਪਣਾ ਕੰਮ ਅੱਗੇ ਵੀ ਚਲਾਉਂਦੇ ਆ। ਤਾਂ ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਕੰਟਰੈਕਟ ਦੀ ਖੇਤੀ ਇੱਥੇ ਲੈ ਕੇ ਆਉਣੀ ਆ? ਉਹਨਾਂ ਅੰਬਾਨੀਆਂ, ਅਡਾਨੀ ਔਰ ਇੱਕ ਬਿਜਲੀ ਵਾਲਾ ਬਿੱਲ ਜਿਹੜਾ ਇਹਨਾਂ ਨੇ 2021 ਦੇ ਵਿੱਚ ਲੈ ਕੇ ਆਉਣਾ, ਇੱਕ ਪਰਾਲੀ ਵਾਲਾ ਬਿੱਲ ਜਿਹੜਾ ਵੱਡਾ ਜੁਰਮਾਨਾ ਠੋਕ ਕੇ ਜਿਹੜਾ ਉਹ ਇਹਨਾਂ ਨੇ ਪਾਸ ਕੀਤਾ ਉਹ 21 ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸਲਾਮ ਅਲੈਕੁਮ ਤੇ ਨਮਸਕਾਰ। ਜਿੱਦਾਂ ਕਿ ਤੁਹਾਨੂੰ ਪਤਾ ਜੀ, ਅਸੀਂ ਜਿੱਦਣ ਦਾ ਧਰਨਾ ਚੱਲ ਰਿਹਾ ਹੈ ਉਦੋਂ ਦੇ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਇੰਟਰਵਿਊਜ਼ ਕਰਕੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅੱਜ ਵੀ ਅਸੀਂ ਪੰਜਾਬ ਟੂਡੇ ਜੋ ਸਾਡਾ ਚੈਨਲ ਹੈਗਾ ਉਹਦੇ ਉੱਤੇ YouTube ਦੇ ਉੱਤੇ ਔਰ Facebook ਪੇਜ ਦੇ ਉੱਤੇ ਲਾਈਵ ਚੱਲਦਾ ਹੈ ਜੀ। ਅੱਜ ਅਸੀਂ ਇੱਕ ਨਵੇਂ ਵੀਰ ਦੀ ਇੰਟਰਵਿਊ ਕਰਕੇ ਉਹਨਾਂ ਬਾਰੇ ਜਾਣ ਕੇ, ਉਹਨਾਂ ਤੋਂ ਇਸ ਧਰਨੇ ਬਾਰੇ ਜਾਣ ਕੇ ਤੁਹਾਨੂੰ ਸਾਰਾ ਪੂਰਾ ਵੇਰਵਾ ਜੋ ਦੱਸਦੇ ਹਾਂ। ਵੀਰ ਜੀ, ਆਪਾਂ ਕਿੱਥੋਂ ਆਏ ਆ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ। ਅਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਇੱਥੇ ਆਏ ਹੋਏ ਹਾਂ। ਜਿੱਦਾਂ ਕਿ ਇੱਥੇ ਵੇਖ ਰਹੇ ਜੇ ਲਗਾਤਾਰ ਇੰਨੇ ਦਿਨਾਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ। ਅੱਜ ਤਕਰੀਬਨ 27 ਦਿਨ ਹੋ ਗਏ ਆ, 2 ਮਹੀਨੇ ਲਗਾਤਾਰ ਪੰਜਾਬ ਦੇ ਵਿੱਚ ਵੀ ਚੱਲਿਆ। ਕੀ ਤੁਹਾਨੂੰ ਇਸ ਧਰਨੇ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੌਰਮੈਂਟਾਂ ਕੁਝ ਆਪਣੇ ਆਪ ਨੂੰ ਚੇਂਜ ਕਰਨਗੀਆਂ? ਹਾਂ ਬਿਲਕੁਲ ਜੀ। ਦੇਖੋ, ਇਹ ਪਹਿਲੀ ਵਾਰੀ ਆ ਕਿ ਇਹਨਾਂ ਲੋਕਾਂ ਦਾ ਜਿਹੜਾ ਆ ਉਹ ਇਸ ਪਾਸੇ ਨੂੰ ਰੁਝਾਨ ਆ, ਧਿਆਨ ਆ। ਔਰ ਲਗਭਗ ਅਸੀਂ 25 ਤਰੀਕ ਤੋਂ ਇਸ ਅੰਦੋਲਨ ਦੇ ਵਿੱਚ ਲੱਗੇ ਹੋਏ ਹਾਂ ਔਰ 25 ਨਵੰਬਰ ਤੋਂ ਇਹ ਮਹਿਸੂਸ ਕਰ ਰਹੇ ਹਾਂ ਕਿ ਪਹਿਲੀ ਵਾਰੀ ਇੱਧਰੋਂ ਲੋਕਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਜਿਹੜੇ ਰਾਜਨੀਤਿਕ ਲੋਕ ਆ ਜਾਂ ਜਿਹੜਾ ਕਾਰਪੋਰੇਟ ਘਰਾਣੇ ਆ ਉਹ ਸਾਨੂੰ ਕਿਵੇਂ ਲੁੱਟ ਰਹੇ ਆ, ਸਾਡੀ ਕਿਵੇਂ ਬਰਬਾਦੀ ਕਰ ਰਹੇ ਆ, ਕਿਵੇਂ ਸਾਨੂੰ ਮਤਲਬ ਰਾਹੋਂ ਕੁਰਾਏ ਪਾ ਰਹੇ ਆ। ਔਰ ਪਹਿਲੀ ਵਾਰੀ ਲੋਕਾਂ ਨੂੰ ਸ਼ਾਇਦ ਇੰਨੀ ਗੱਲ ਸਮਝ ਲੱਗੀ ਹੈ ਕਿ ਸਾਨੂੰ ਇਹਨਾਂ ਨੇ ਜਾਤਾਂ ਧਰਮਾਂ ਦੇ ਨਾਂ 'ਤੇ ਲੜਾ ਕੇ ਤਾਂ ਮੁੱਦੇ ਖੜੇ ਕਰਕੇ ਇੱਕ ਦੂਜੇ ਤੋਂ ਦੂਰ ਕੀਤਾ ਹੋਇਆ ਸੀ। ਪਰ ਹੁਣ ਵੇਖੋ, ਜਦੋਂ ਤੋਂ ਇੱਥੇ ਅਸੀਂ ਵੇਖ ਰਹੇ ਹਾਂ ਵੀ ਆਹ ਲੋਕ ਇਕੱਠੇ ਹੋਏ ਨੇ, ਸੰਘਰਸ਼ ਚੱਲ ਰਿਹਾ, ਸਾਰੇ ਲੋਕ ਇਕੱਠੇ ਆ, ਕਿਸੇ ਦੀ ਕੋਈ ਪ੍ਰੋਬਲਮ ਨਹੀਂ, ਕੋਈ ਕਿਸੇ ਨਾਲ ਲੜਦਾ ਨਹੀਂ, ਕੋਈ ਕਿਸੇ ਨਾਲ ਉੱਚੀ ਨਹੀਂ ਬੋਲ ਰਿਹਾ, ਸਭ ਆਪੋ ਆਪਣੇ ਥਾਂ 'ਤੇ ਇੱਕੇ ਥਾਂ ਬਹਿ ਕੇ ਖਾ ਰਿਹਾ। ਮੈਂ ਤਾਂ ਇਹ ਵੀ ਦੇਖਿਆ ਕਿ ਰਾਜਨੀਤਿਕਾਂ ਦੀ ਲਾਈ ਹੋਈ ਅੱਗ ਜਿਹੜੀ 1966 ਤੋਂ ਪੰਜਾਬ ਤੇ ਹਰਿਆਣਾ ਲੜਦਾ ਹੀ ਆ ਰਿਹਾ ਸੀ, ਪਹਿਲੀ ਵਾਰ ਇਸ ਅੰਦੋਲਨ ਦੇ ਵਿੱਚ ਇਕੱਠਿਆਂ ਰੋਟੀ ਖਾਧੀ ਇਹਨਾਂ ਨੇ। ਕੀ ਤੁਹਾਨੂੰ ਇਸ ਚੀਜ਼ ਤੋਂ ਇਹ ਚੀਜ਼ ਅੰਦਾਜ਼ਾ ਹੋ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਇਹ ਜਿਹੜਾ ਮਾਰੂ ਬਿੱਲ ਨੇ 3 ਉਹਨਾਂ ਨੂੰ ਵਾਪਸ ਲੈ ਲੈਂਦੀ ਆ ਤੇ ਜਿਹੜਾ ਐਡਾ ਤਕੜਾ ਵਿਸ਼ਾਲ ਔਰ ਬੜੇ ਪੀਸਫੁਲ ਤਰੀਕੇ ਦੇ ਨਾਲ ਧਰਨਾ ਜੋ ਕਿਸਾਨਾਂ ਦਾ ਚੱਲ ਰਿਹਾ ਹੈ, ਇਹ ਵਾਪਸ ਮੁੜਨ ਨੂੰ ਇਹਨੂੰ ਕਿੰਨੇ ਕੁ ਦਿਨ ਲੱਗ ਸਕਦੇ ਨੇ? ਵੀ ਜੀ ਵੇਖੋ, ਜਿੰਨਾ ਇਕੱਠ ਆ, ਜਿੰਨਾ ਲੰਬਾ ਚੌੜਾ ਇਹ ਸਾਰਾ ਕਾਫਲਾ ਆ, ਪਹਿਲੀ ਗੱਲ ਤਾਂ ਇਹ ਕਿ ਇਹ ਜਿੰਨਾ ਜੁੜ ਕੇ ਖਲੋਤਾ ਹੋਇਆ, ਜਿਸ ਤਰਤੀਬ ਨਾਲ ਖਲੋਤੇ ਹੋਏ ਆ, ਇਹਨਾਂ ਦਾ ਛੇਤੀ 2-4 ਘੰਟਿਆਂ ਜਾਂ 1 ਦਿਨ ਦੇ ਵਿੱਚ ਮੁੜ ਜਾਣਾ ਸੰਭਵ ਨਹੀਂ ਹੈਗਾ। ਕਿਉਂਕਿ ਅਗਰ ਆਖਰ ਪਿੱਛੋਂ ਹਿੱਲੇਗਾ ਇਹ, ਟਰਾਲੀਆਂ ਸਹੀ ਜੇ ਮੁੜਨਗੀਆਂ, ਟਰਾਲੀ ਨੂੰ ਮੁੜਨ ਨੂੰ ਵੀ ਜਗ੍ਹਾ ਚਾਹੀਦੀ ਆ, ਤਾਂ ਇਹ ਮੈਨੂੰ ਤਾਂ ਲੱਗਦਾ ਵੀ ਜਿਵੇਂ ਹਫ਼ਤਾ ਤਾਂ ਇਹਨਾਂ ਨੂੰ ਇੱਥੋਂ ਟਰਾਲੀਆਂ ਮੋੜਦੇ ਹੀ ਲੱਗ ਜਾਏਗਾ। ਦੂਜੀ ਗੱਲ ਆ ਕਿ ਜਿਹੜੀ ਸਰਕਾਰ ਆ, ਵੇਖੋ ਤੁਸੀਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਆ ਤਾਂ ਸਰਕਾਰ ਨੇ ਕੋਈ ਗੱਲ ਗੌਲੀ ਨਹੀਂ ਸੀ। ਫਿਰ ਜਦੋਂ ਦਿੱਲੀ ਵਾਲੇ ਪਾਸੇ ਨੂੰ ਤੁਰ ਪਏ ਤਾਂ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ ਦਿੱਲੀ ਆਉਣ ਨਹੀਂ ਦੇਣਾ। ਹਰਿਆਣੇ ਵਾਲੀ ਸਰਕਾਰ ਨੇ ਅੜਿੱਕੇ ਪਾਏ, ਸੜਕਾਂ ਪੁੱਟ ਸੁੱਟੀਆਂ, ਪੱਥਰ ਸੁੱਟ ਦਿੱਤੇ, ਅਥਰੂ ਗੈਸ ਸੁੱਟੇ, ਪਾਣੀ ਵਾਲੀਆਂ ਤੋਪਾਂ ਚਲਾ ਛੱਡੀਆਂ, ਲੇਕਿਨ ਲੋਕ ਫਿਰ ਵੀ ਤੋੜ ਕੇ ਇੱਥੋਂ ਤੱਕ ਆ ਗਏ। ਤਾਂ ਸਰਕਾਰ ਕਹਿੰਦੀ ਸੀ ਪਹਿਲਾਂ ਉੱਥੇ ਬੁਰਾਰੀ ਮੈਦਾਨ ਵਿੱਚ ਆਓ, ਫਿਰ ਤੁਹਾਡੇ ਨਾਲ ਗੱਲ ਕਰਾਂਗੇ, ਸ਼ਰਤਾਂ ਰੱਖਦੇ ਸੀ। ਫਿਰ ਬਿਨਾਂ ਸ਼ਰਤਾਂ ਤੋਂ ਗੱਲਬਾਤ ਲਈ ਤਿਆਰ ਹੋ ਗਏ ਵੀ ਚਲੋ ਕੋਈ ਨਹੀਂ, ਆਓ ਤੁਸੀਂ। ਜਦੋਂ ਗੱਲਬਾਤ ਲਈ ਫਿਰ ਕਹਿੰਦੇ ਵੀ ਨਹੀਂ, ਜੋ ਕੁਛ ਹੈਗਾ ਇਹ ਕਿਸਾਨਾਂ ਦੇ ਫਾਇਦੇ ਵਿੱਚ ਆ। ਦੂਜੀ ਮੀਟਿੰਗ ਵਿੱਚ ਫਿਰ ਤੀਜੀ ਮੀਟਿੰਗ, ਚੌਥੀ, ਪੰਜਵੀਂ 5 ਮੀਟਿੰਗਾਂ ਹੋਈਆਂ। ਫਿਰ ਸਰਕਾਰ ਇੱਥੋਂ ਤੱਕ ਆ ਗਈ ਕਿ ਜੋ ਕੁਝ ਵੀ ਇਹਦੇ ਵਿੱਚੋਂ ਤੁਸੀਂ ਰੱਦ ਕਰਾਉਣਾ ਸਾਨੂੰ ਦੱਸ ਦਿਓ, ਅਸੀਂ ਉਹ ਸਾਰਾ ਹੀ ਰੱਦ ਕਰ ਦਿਆਂਗੇ, ਇਹ ਸਿਰਫ ਡੱਬਾ ਹੀ ਬਾਹਰ ਰਹਿ ਜਾਏਗਾ, ਵਿੱਚ ਇਹਦੇ ਕੁਛ ਨਹੀਂ ਰਹਿ ਜਾਏਗਾ। ਤਾਂ ਹੁਣ ਕਿਸਾਨ ਸਿਰਫ ਇਸ ਗੱਲ ਦੇ ਉੱਤੇ ਅੜੇ ਆ ਕਿ ਇਹ ਸਾਰਾ ਹੀ ਰੱਦ ਕਰਾਉਣਾ, ਪੈਰ ਰੱਖਣ ਨੂੰ ਵੀ ਥਾਂ ਕਿਉਂ ਛੱਡਣਾ? ਅਸੀਂ ਸਾਰਾ ਹੀ ਰੱਦ ਕਰਾਉਣਾ, ਵਿੱਚੋਂ ਜੇ ਰੱਦ ਹੋ ਗਿਆ ਤਾਂ ਬਾਹਰ ਕੀ ਰਹਿ ਗਿਆ? ਡੱਬਾ ਵੀ ਚੁੱਕੋ ਇੱਥੋਂ। ਤਾਂ ਸਰਕਾਰ ਦੀ ਮਜਬੂਰੀ ਆ,
ਜਿਹੜੀ ਸਰਕਾਰ ਪਹਿਲਾਂ ਗੱਲ ਹੀ ਨਹੀਂ ਸੀ ਸੁਣਨਾ ਚਾਹੁੰਦੀ, ਉਹ ਸਰਕਾਰ ਗੱਲਬਾਤ ਰਾਹੀਂ ਕਾਨੂੰਨ ਦੇ ਵਿੱਚ ਸੋਧਾਂ ਕਰਨ ਤੇ ਆ ਗਈ। ਤਾਂ ਠੀਕ ਆ, ਹੁਣ ਥੋੜਾ ਉਹਨਾਂ ਦੇ ਗਲੇ ਦੀ ਹੱਡੀ ਇਹ ਬਣਿਆ ਹੋਇਆ ਵੀ ਅਸੀਂ ਕਿੱਦਾਂ ਮੰਨੀਏ ਜਾਂ ਕਿਵੇਂ, ਕਿਉਂਕਿ 6 ਸਾਲ ਮਨਮਾਨੀਆਂ ਕੀਤੀਆਂ ਸਰਕਾਰ ਨੇ ਔਰ ਜਿੰਨੇ ਫੈਸਲੇ ਲਏ ਕਿਸੇ ਨੇ ਸਿਰ ਨਹੀਂ ਚੁੱਕਿਆ, ਔਰ ਜੇ ਕਿਸੇ ਨੇ ਸਿਰ ਮਾੜਾ ਮੋਟਾ ਚੁੱਕਿਆ ਵੀ ਤੇ ਇਹਨਾਂ ਨੇ ਕੁਚਲ ਦਿੱਤਾ। ਇਹ ਪਹਿਲੀ ਵਾਰ ਆ ਕਿ ਇਹਨਾਂ ਨੂੰ ਇੰਨੇ ਲੋਕਾਂ ਨੇ ਲਗਭਗ ਬਹੁਤ ਸਾਰੇ ਸੂਬਿਆਂ ਦੇ ਕਿਸਾਨਾਂ ਨੇ ਇਕੱਠਿਆਂ ਹੋ ਕੇ ਆਲੇ ਦੁਆਲੇ ਤੋਂ ਲਲਕਾਰਿਆ ਆ ਔਰ ਇਹਨਾਂ ਨੂੰ ਔਖਾ ਵੀ ਲੱਗ ਰਿਹਾ, ਲੇਕਿਨ ਮੰਨਣਾ ਤਾਂ ਇਹਨਾਂ ਨੂੰ ਪਏਗਾ। ਜਿੱਦਾਂ ਕਿ ਅੱਜ ਹੁਣ ਲਗਾਤਾਰ ਕੁਝ ਦਿਨਾਂ ਤੋਂ ਕਾਰਪੋਰੇਟ ਘਰਾਣੇ ਨੇ ਜਿਹੜੇ ਉਹ ਆਪਣੇ ਬੈਨਰ ਛਪਾ ਕੇ ਜਾਂ ਨਿਊਜ਼ ਦੇ ਵਿੱਚ ਜਾਂ ਹੋਰ ਵੀ ਕਈ ਤਰੀਕਿਆਂ ਦੇ ਨਾਲ ਉਹ ਦੱਸ ਰਹੇ ਨੇ ਪਬਲਿਕ ਨੂੰ ਕਿ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਜਾਂ ਜਿਹੜੀਆਂ ਸਿੰਮਾਂ ਜੋ ਇੰਨੀਆਂ ਜੀਓ ਦੀਆਂ ਪੋਰਟ ਹੋ ਕੇ ਦੂਜਿਆਂ 'ਚ ਜਾ ਰਹੀਆਂ ਨੇ ਉਹਨਾਂ ਨੂੰ ਕਹਿ ਰਹੇ ਨੇ, ਮਤਲਬ ਦੂਜੀਆਂ ਜਿੰਨੀਆਂ ਵੀ ਕੰਪਨੀਆਂ ਨੇ ਜਿਵੇਂ ਏਅਰਟੈਲ, ਦੂਜੀਆਂ ਜਿੰਨੀਆਂ ਵੀ XYZ ਹੈਗੀਆਂ ਨੇ, ਉਹਨਾਂ ਨੂੰ ਉਹ ਕਹਿ ਰਹੇ ਨੇ ਕਿ ਇਹ ਸਾਡੇ ਜਬਰਨ ਜਾਂ ਧੋਖੇ ਨਾਲ ਇਹ ਚੇਂਜ ਕਰ ਰਹੇ ਨੇ। ਕਿ ਤੁਹਾਨੂੰ ਕੀ ਲੱਗ ਰਿਹਾ ਕਿ ਹੁਣ ਉਹਨਾਂ ਨੂੰ ਵੀ ਸੇਕ ਲੱਗਾ ਹੈ ਕਾਰਪੋਰੇਟ ਘਰਾਣਿਆਂ ਨੂੰ? ਹਾਂ ਬਿਲਕੁਲ ਜੀ, ਜਿਹੜਾ ਹੁਣ ਜਿਵੇਂ ਜੀਓ ਵਾਲਾ ਮਸਲਾ ਉੱਠਿਆ ਹੋਇਆ, ਬੜਾ ਲੋਕਾਂ ਨੇ ਬਾਈਕਾਟ ਕੀਤਾ, ਇਹਨਾਂ ਦੇ ਸਾਜੋ ਸਮਾਨ ਦਾ ਬਾਈਕਾਟ ਕੀਤਾ, ਇਹਨਾਂ ਦੇ ਤੇਲ ਪੰਪਾਂ ਦਾ ਬਾਈਕਾਟ ਕੀਤਾ ਔਰ ਬੜਾ ਤਕੜਾ ਜਿਹੜਾ ਇਹਨਾਂ ਨੂੰ ਝਟਕਾ ਲੱਗਾ। ਹੁਣ ਜੀਓ ਵਾਲੇ ਕਹਿੰਦੇ ਆ ਵੀ ਇਹ ਜਿਹੜੇ ਏਅਰਟੈਲ ਵਾਲੇ ਆ ਜਾਂ ਮਤਲਬ ਜਿਹੜੇ ਕਿਸਾਨ ਆ ਜਿਹੜੇ ਇਦਾਂ ਸਾਡੇ ਬਾਬਤ ਕਹਿ ਰਹੇ ਆ ਲੋਕਾਂ ਨੂੰ ਵੀ ਇਹ ਸਾਡੇ ਖਿਲਾਫ ਭੜਕਾ ਰਹੇ ਆ। ਹੁਣ ਗੱਲ ਵੇਖਣ ਵਾਲੀ ਹੈ ਕਿ ਜਿੱਦਣ ਜੀਓ ਨੇ ਆਪ ਫ੍ਰੀ ਕਰਕੇ ਤੇ ਦੂਜਿਆਂ ਨੂੰ ਢਾਹ ਲਾਈ ਸੀ, ਉਦੋਂ ਨਹੀਂ ਸੀ ਪਤਾ ਇਹਨਾਂ ਨੂੰ। ਫਿਰ ਸਾਰਾ ਫ੍ਰੀ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ, ਫਿਰ 99 ਤੇ ਆ ਗਏ, ਫਿਰ 199 ਤੇ ਆ ਗਏ, ਫਿਰ 299 ਤੇ ਆ ਗਏ, ਫਿਰ 399 ਤੇ ਆ ਗਏ, ਹੁਣ 599 ਤੇ ਆ ਗਏ ਆ। ਮਤਲਬ ਇਹਨਾਂ ਨੇ ਵੀ ਤਾਂ ਲੋਕਾਂ ਨਾਲ ਇਦਾਂ ਹੀ ਕੀਤਾ ਨਾ। ਤਾਂ ਜੇ ਇਹਨਾਂ ਨਾਲ ਹੋਈ ਆ ਤਾਂ ਹੁਣ ਤਕਲੀਫ ਕਾਹਦੀ ਆ? ਤਾਂ ਲੋਕਾਂ ਨੇ ਬਹੁਤ ਸਾਰਾ ਕੁਝ ਇਸ ਅੰਦੋਲਨ ਵਿੱਚ ਜਾਣ ਲਿਆ ਆ, ਸਮਝ ਲਿਆ ਆ। ਲੋਕਾਂ ਦੇ ਵਿੱਚ ਬੜੀ ਜਾਗਰਤੀ ਆ, ਲੋਕਾਂ ਨੂੰ ਇਹ ਸਮਝ ਆਈ ਆ ਕਿ ਸਾਨੂੰ ਬਰਬਾਦ ਕਰਨ ਵਾਲੇ ਕਿਹੜੇ ਕਿਹੜੇ ਢੰਗ ਤਰੀਕੇ ਅਪਣਾਏ ਗਏ। ਹੁਣ ਜਿਹੜੀ ਗੱਲ ਕਹਿੰਦੇ ਵੀ ਘਰਾਣੇ ਕਹਿੰਦੇ ਆ ਕਾਰਪੋਰੇਟ ਜਿਹੜੇ ਆ ਵੀ ਇਹ ਬਿੱਲ ਜਿਹੜੇ ਆ ਉਹ ਸਾਡੇ ਵਾਸਤੇ ਤਾਂ ਨਹੀਂ ਗਏ, ਵੀ ਮਤਲਬ ਸਾਨੂੰ ਬਦਨਾਮ ਕੀਤਾ ਜਾ ਰਿਹਾ, ਸਾਡਾ ਇਹਦੇ 'ਚ ਕੋਈ ਹੱਥ ਨਹੀਂ ਹੈਗਾ। ਸਰਕਾਰ ਖੁਦ ਕਹਿ ਰਹੀ ਆ, ਸਰਕਾਰ ਨੇ ਜਿਹੜਾ ਖੇਤੀ ਮੰਤਰੀ ਤੋਮਰ ਆ ਉਹਨੇ ਖੁਦ ਇਹ ਗੱਲ ਮੰਨੀ ਆ ਕਿ ਇਹ ਬਿੱਲ ਕਿਸਾਨਾਂ ਲਈ ਤਾਂ ਬਣਾਏ ਨਹੀਂ ਸੀ ਗਏ, ਤਾਂ ਵਪਾਰੀਆਂ ਲਈ ਬਣਾਏ ਗਏ ਸੀਗੇ, ਤਾਂ ਟ੍ਰੇਡ ਲਈ ਬਣਾਏ ਗਏ। ਔਰ ਜਦੋਂ ਸਰਕਾਰ ਮੰਨ ਰਹੀ ਆ, ਫਿਰ ਦੂਜੀ ਗੱਲ ਵੇਖੋ ਵੀ ਜਿੰਨਾ ਸਾਰਾ ਉਹ ਬਿੱਲ ਬਣਿਆ ਉਹ ਬਿੱਲ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਕੰਟਰੈਕਟ ਖੇਤੀ ਦੇ ਉੱਤੇ ਬੰਦੇ ਆਉਣਗੇ ਉਹ ਤੁਹਾਡੇ ਕੋਲੋਂ ਖੇਤੀ ਕਰਵਾਉਣਗੇ, ਤੁਹਾਨੂੰ ਦੱਸਣਗੇ, ਤੁਹਾਨੂੰ ਖਾਦ ਬੀਜ ਜੋ ਸਾਰਾ ਕੁਝ ਉਹ ਮੁਹੱਈਆ ਕਰਾਉਣਗੇ, ਹੈ ਨਾ। ਤਾਂ ਤੁਸੀਂ ਉਹ ਜੋ ਕਹਿਣਗੇ ਉਹ ਉਪਜ ਉਹਨਾਂ ਨੂੰ ਬਣਾ ਕੇ ਦੇਣੀ ਆ। ਤਾਂ ਮਤਲਬ ਉਹ ਕੌਣ ਨੇ ਜਿਨ੍ਹਾਂ ਨੇ ਆਉਣਾ, ਜਿਨ੍ਹਾਂ ਨੇ ਬੀਜ ਮੁਹੱਈਆ ਕਰਾਉਣੇ ਆ, ਖਾਦਾਂ ਮੁਹੱਈਆ ਕਰਾਉਣ, ਉਹ ਬੰਦੇ ਕੌਣ ਨੇ? ਇਹੋ ਹੀ ਬੰਦੇ ਨੇ। ਆਮ ਬੰਦੇ ਤਾਂ ਬਾਕੀ ਜਿਹੜੇ ਪਿੰਡਾਂ ਵਾਲੇ ਲੋਕ ਨੇ ਉਹ ਤਾਂ ਆਪਸ ਵਿੱਚ ਖੇਤੀ ਅੱਗੇ ਵੀ ਇੱਕ ਦੂਜੇ ਦੀ ਠੇਕੇ ਤੇ ਲੈ ਕੇ ਕਰਦੇ ਹੀ ਆ, ਉਹ ਤਾਂ ਆਪਣਾ ਕੰਮ ਅੱਗੇ ਵੀ ਚਲਾਉਂਦੇ ਆ। ਤਾਂ ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਕੰਟਰੈਕਟ ਦੀ ਖੇਤੀ ਇੱਥੇ ਲੈ ਕੇ ਆਉਣੀ ਆ? ਉਹਨਾਂ ਅੰਬਾਨੀਆਂ ਅਡਾਨੀਆਂ ਦੇ ਤੁਸੀਂ ਦੇਖੋ ਹਰਿਆਣੇ ਪੰਜਾਬ ਦੇ ਵਿੱਚ ਵੀ ਬੜੇ ਸਾਰੇ ਗੋਦਾਮ ਇਹਨਾਂ ਨੇ ਪਹਿਲਾਂ ਹੀ ਉਸਾਰੇ ਆ, ਉਹਨਾਂ ਨੂੰ ਸੜਕਾਂ ਦੇ ਲਿੰਕ ਦੇ ਦਿੱਤੇ ਗਏ ਆ, ਉੱਥੋਂ ਤੱਕ ਟ੍ਰੇਨ ਪਟੜੀਆਂ ਵਿਛਾ ਦਿੱਤੀਆਂ ਗਈਆਂ, ਇਹਨਾਂ ਦੀ ਤਿਆਰੀ ਪਹਿਲਾਂ ਹੀ ਸੀਗੀ। ਜਿੱਦਾਂ ਕਿ ਸੈਂਟਰ ਸਰਕਾਰ ਵੱਲੋਂ ਜਾਂ ਹਰਿਆਣਾ ਸਰਕਾਰ ਵੱਲੋਂ ਜਾਂ ਯੂਪੀ ਸਰਕਾਰ ਆ ਜਾਂ ਹੋਰ ਵੀ ਜਿੱਥੇ ਜਿੱਥੇ BJP ਦੀਆਂ ਸਰਕਾਰਾਂ ਨੇ ਉਹਨਾਂ ਵੱਲੋਂ ਇਹ ਲਗਾਤਾਰ ਪ੍ਰਚਾਰਿਆ ਜਾ ਰਿਹਾ ਹੈ ਕਿ ਜਿਹੜੇ ਧਰਨਿਆਂ ਤੇ ਬੈਠੇ ਨੇ ਜਾਂ ਦਿੱਲੀ ਪਹੁੰਚੇ ਨੇ ਕਿਸਾਨ, ਇਹ ਓਨਲੀ ਪੰਜਾਬ ਦੇ ਨੇ। ਕੀ ਤੁਹਾਨੂੰ ਵੇਖ ਕੇ ਲੱਗ ਰਿਹਾ ਕਿ ਇਹ ਇਕੱਲੇ ਪੰਜਾਬ ਦੇ ਨੇ ਜਾਂ ਪੂਰੇ ਭਾਰਤ ਦੇ ਨੇ? ਵੀ ਜੀ ਤੁਸੀਂ ਇੱਥੇ ਨਾਲ ਹੀ ਆਪਾਂ ਦੇਖ ਸਕਦੇ ਹਾਂ, ਇੱਥੇ ਸਾਡੇ ਲਾਗੇ ਹੀ ਆ ਸਾਹਮਣੇ ਹਰਿਆਣੇ ਵਾਲਿਆਂ ਦਾ ਕਿੱਡਾ ਵੱਡਾ ਟੈਂਟ ਲੱਗਾ ਹੋਇਆ। ਆਹ ਸਾਰੀਆਂ ਟਰਾਲੀਆਂ ਇੱਥੇ ਲਗਭਗ ਹਰਿਆਣੇ ਵਾਲੇ ਕਿਸਾਨਾਂ ਦੀਆਂ ਖਲੋਤੀਆਂ ਹੋਈਆਂ, ਔਰ ਕੱਲਾ ਪੰਜਾਬ ਨਹੀਂ ਆ, ਇੱਥੇ ਹਰਿਆਣੇ ਦੇ ਵੀ ਆ। ਹਾਂ ਇਹ ਗੱਲ ਠੀਕ ਹੈ ਕਿ ਪੰਜਾਬ ਦੀ ਗਿਣਤੀ ਜ਼ਿਆਦਾ ਆ, ਲੇਕਿਨ ਹਰਿਆਣੇ ਵਾਲੇ ਵੀ ਬਹੁਤ ਨੇ ਇੱਥੇ, ਦੂਜੇ ਪਾਸੇ ਯੂਪੀ ਵਾਲੇ ਵੀ ਨੇ। ਕੱਲ੍ਹ ਸਾਡੇ ਕੋਲ ਇੱਥੇ ਆਏ ਸੀਗੇ ਜਿਹੜੇ ਮਹਾਰਾਸ਼ਟਰ ਤੋਂ ਆਏ ਹੋਏ ਆ ਕੁਝ ਬੰਦੇ, ਉਹ ਉਹਨਾਂ ਨੂੰ ਕੰਬਲ ਵਗੈਰਾ ਚਾਹੀਦੇ ਸੀਗੇ, ਹੈ ਨਾ। ਰਾਜਸਥਾਨ ਵਾਲੇ ਵੱਖਰੇ ਬੈਠੇ ਹੋਏ ਆ, ਮੱਧ ਪ੍ਰਦੇਸ਼ ਵਾਲੇ ਵੱਖਰੇ ਬੈਠੇ ਹੋਏ ਆ। ਕੱਲ੍ਹ ਸਟੇਜ 'ਤੇ ਅਸੀਂ ਗਏ ਸੀਗੇ, ਉੱਥੇ ਕਰਨਾਟਕ ਵਾਲੇ ਜਿਹੜੇ ਆ ਜਾਂ ਤਾਮਿਲਨਾਡੂ ਵਾਲੇ ਜਿਹੜੇ ਆ ਉਹ ਅੰਗਰੇਜ਼ੀ ਦੇ ਵਿੱਚ ਬੋਲ ਰਹੇ ਸੀਗੇ। ਤਾਂ ਇਹ ਸਾਰੇ ਭਾਰਤ ਦੇ ਵਿੱਚੋਂ ਹੀ ਬਹੁਤ ਸਾਰੇ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਆ। ਦੂਜਾ ਸਰਕਾਰ ਦਾ ਜ਼ੋਰ ਇਹ ਵੀ ਲੱਗਾ ਹੋਇਆ ਕਿ ਜਿਹੜੇ ਲੋਕ ਇੱਧਰ ਨੂੰ ਆਉਣਾ ਚਾਹੁੰਦੇ ਆ ਨਾ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ। ਯੂਪੀ ਦੇ ਵਿੱਚ ਵੀ ਸਖਤੀ ਪੁਲਿਸ ਨੇ ਕੀਤੀ ਹੋਈ ਆ, ਔਰ ਗੁਜਰਾਤ ਦੇ ਵਿੱਚ ਖਾਸ ਕਰਕੇ ਸਖਤੀ ਕੀਤੀ ਹੋਈ ਆ। ਉਹਨਾਂ ਲੋਕਾਂ ਨੂੰ ਰੋਕਿਆ ਜਾ ਰਿਹਾ ਕਿ ਤੁਸੀਂ ਉੱਥੇ ਅੰਦੋਲਨ ਵਿੱਚ ਨਾ ਜਾਓ। ਜਿਹੜੇ ਲੋਕ ਆਉਣਾ ਚਾਹੁੰਦੇ, ਜਿਹਦੇ ਬਾਰੇ ਸੂਹ ਮਿਲਦੀ ਆ ਜਾਂ ਤਿਆਰੀ ਦੀ ਇਹਨਾਂ ਨੂੰ ਮਾੜੀ ਮੋਟੀ ਵੀ ਭਿਣਕ ਪੈਂਦੀ ਆ, ਉੱਥੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਪੁਲਿਸ ਬਹਿ ਜਾਂਦੀ ਆ, ਛਾਪੇ ਮਾਰਦੀ ਆ, ਉਹਨਾਂ ਨੂੰ ਨਜ਼ਰਬੰਦ ਕਰਦੇ ਆ। ਇੱਦਾਂ ਸਾਰੀਆਂ ਰੋਕਾਂ ਲਾਈਆਂ ਜਾ ਰਹੀਆਂ, ਪਰ ਰੋਕਾਂ ਦੇ ਬਾਵਜੂਦ ਵੀ ਲੋਕ ਜਿਹੜੇ ਆ ਪੂਰੇ ਭਾਰਤ ਵਿੱਚੋਂ ਇਸ ਪਾਸੇ ਨੂੰ ਆ ਰਹੇ ਆ। ਔਰ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਆ,
ਪੂਰੇ ਭਾਰਤ ਦੇ ਕਿਸਾਨਾਂ ਦਾ ਆ। ਜਿੱਦਾਂ ਕਿ ਕੱਲ ਵੀ ਸਟੇਜ ਤੋਂ ਵੀ ਐਲਾਨ ਕੀਤਾ ਗਿਆ ਤੇ ਬਾਕੀ ਵੀ ਜਿੰਨੇ ਕਿਸਾਨ ਆਗੂ ਨੇ ਉਹਨਾਂ ਨੇ ਬਾਹਰ ਜਿੰਨੇ ਵੀ ਮੁਲਕਾਂ 'ਚ ਵੱਸਦੇ ਆਪਣੇ ਪੰਜਾਬੀ ਭੈਣ ਭਰਾ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿੰਨੇ ਵੀ ਉੱਥੇ ਆਪਣੇ ਦੂਤ ਘਰ ਨੇ ਜਾਂ ਜਿਹੜੀਆਂ ਆਪਣੀਆਂ ਅੰਬੈਸੀਆਂ ਨੇ ਭਾਰਤ ਦੀਆਂ ਉੱਥੇ ਜਾ ਕੇ ਵਿਰੋਧ ਜਤਾਇਆ ਜਾਵੇ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ ਨਾਲ ਵੀ ਕੋਈ ਅਸਰ ਪਊਗਾ? ਜੀ ਬਿਲਕੁਲ, ਲਗਭਗ ਜਦੋਂ ਇਹ ਸਾਰਾ ਅੰਦੋਲਨ ਸ਼ੁਰੂ ਹੋ ਰਿਹਾ ਤਾਂ ਅੰਦੋਲਨ ਦੇ ਸ਼ੁਰੂ ਤੋਂ ਲੈ ਕੇ ਹੀ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆ ਜਾਂ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਲੋਕ ਨੇ, ਉਹ ਭਾਵੇਂ ਕਿਸੇ ਵੀ ਦੇਸ਼ ਵਿੱਚ ਬੈਠੇ ਆ, ਉਹਨਾਂ ਨੇ ਬਹੁਤ ਵੱਡਾ ਇਤਰਾਜ਼ ਇਸ ਗੱਲ ਦੇ ਉੱਤੇ ਜਤਾਇਆ ਹੈ ਔਰ ਕਿਸਾਨਾਂ ਦੇ ਹੱਕ 'ਚ ਖਲੋਤੇ ਆ, ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ। ਜਿੰਨੇ ਦੂਤ ਘਰ ਆ ਉਹਨਾਂ ਦੇ ਅੱਗੇ ਮੁਜ਼ਾਹਰੇ ਕੀਤੇ ਇਹਨਾਂ ਨੇ ਔਰ ਇੰਟਰਨੈਸ਼ਨਲ ਦਬਾਅ ਜਿਹੜਾ ਆ ਉਹ ਬਹੁਤ ਇਸ ਵੇਲੇ ਭਾਰਤ ਦੀ ਕੇਂਦਰ ਸਰਕਾਰ ਦੇ ਉੱਤੇ ਪਿਆ ਹੋਇਆ ਆ। ਇੰਟਰਨੈਸ਼ਨਲ ਦਬਾਅ ਦੇ ਕਾਰਨ ਹੀ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਸੀ। 5 ਮੀਟਿੰਗਾਂ ਕਿਸਾਨਾਂ ਦੇ ਨਾਲ ਇੰਟਰਨੈਸ਼ਨਲ ਦਬਾਅ ਦੇ ਥੱਲੇ ਕੀਤੀ ਸੀ ਔਰ ਬੜਾ ਵੱਡਾ ਉਹਨਾਂ ਦਾ ਸਹਿਯੋਗ ਆ। ਇੱਥੋਂ ਸਾਰੇ ਲੋਕਾਂ ਨੂੰ ਜਿਹੜਾ ਰੋਟੀ ਪਾਣੀ ਚਾਹੀਦਾ ਆ, ਲੰਗਰ ਚੱਲ ਰਿਹਾ ਆ ਜਾਂ ਕਿਸਾਨਾਂ ਦੀ ਇਹ ਸਾਰੀ ਜਿੰਨੀ ਮੂਵਮੈਂਟ ਚੱਲ ਰਹੀ ਆ ਇਹਦੇ ਵਿੱਚ ਸਾਰਾ ਉਹਨਾਂ ਦਾ ਬਹੁਤ ਯੋਗਦਾਨ ਆ। ਜਿੱਥੇ ਉਹ ਲੀੜੇ ਕੱਪੜੇ ਕਰਕੇ, ਲੰਗਰਾਂ ਕਰਕੇ, ਹੈ ਨਾ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਮੁਹੱਈਆ ਕਰਵਾ ਰਹੇ ਆ, ਉੱਥੇ ਨਾਲ ਦੂਤ ਘਰਾਂ ਦੇ ਸਾਹਮਣੇ ਮੁਜ਼ਾਹਰੇ ਕਰਕੇ ਇੰਟਰਨੈਸ਼ਨਲ ਦਬਾਅ ਜਿਹੜਾ ਉਹ ਵੀ ਇੱਥੇ ਤੱਕ ਬਣਾ ਰਹੇ ਆ। ਵੇਖੋ ਤੁਸੀਂ, ਕੈਨੇਡਾ ਸਰਕਾਰ ਬੋਲੀ ਆ, ਆਸਟ੍ਰੇਲੀਆ ਦੇ ਵਿੱਚ ਜਿਹੜੇ ਉੱਥੋਂ ਦੇ ਰਾਜਨੀਤਿਕ ਲੋਕ ਆ ਉਹਨਾਂ ਨੇ ਆਵਾਜ਼ ਉਠਾਈ ਆ, ਇੰਗਲੈਂਡ ਵਾਲਿਆਂ ਨੇ ਆਵਾਜ਼ ਉਠਾਈ ਆ। ਬੜੇ ਮਤਲਬ ਲਗਭਗ ਸਾਰੇ ਪਾਸਿਓਂ ਹੀ ਜਿਹੜੀ ਆਵਾਜ਼ ਇਹਨਾਂ ਦੇ ਖਿਲਾਫ ਉੱਠ ਰਹੀ ਆ। ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਨਾਂ ਦੀ ਬਦਨਾਮੀ ਹੋ ਰਹੀ ਹੈ ਕਿ ਮਨੁੱਖੀ ਹੱਕਾਂ ਦਾ ਇਹ ਘਾਣ ਕਰ ਰਹੇ ਆ। ਜੀ, ਜਿੱਦਾਂ ਕਿ ਲਗਾਤਾਰ ਪਹਿਲੋਂ ਪ੍ਰਚਾਰਿਆ ਜਾ ਰਿਹਾ ਸੀਗਾ ਕਿ ਜਿਹੜਾ ਇਹ ਅੰਦੋਲਨ ਆ ਇਹ ਸਿਆਸੀ ਪੱਖੀ ਆ ਜਾਂ ਬਾਹਰ ਦੀਆਂ ਤਾਕਤਾਂ ਪੱਖੀ ਆ, ਜੋ ਮੋਦੀ ਸਾਹਿਬ ਦਾ ਮੋਦੀ ਮੀਡੀਆ ਹੈ ਜਾਂ ਉਹਨੂੰ ਗੋਦੀ ਮੀਡੀਆ ਕਹਿ ਲਓ, ਕੋਈ ਵੀ ਨਾਂ ਦੇ ਲਓ, ਉਹਨੇ ਬੜਾ ਹੀ ਪੰਜਾਬ ਨੂੰ ਬੜਾ ਹੀ ਮਾੜੇ ਢੰਗ ਨਾਲ ਪੇਸ਼ ਕੀਤਾ ਹੈ ਇੰਟਰਨੈਸ਼ਨਲ ਲੈਵਲ 'ਤੇ। ਅੱਜ ਇਸ ਮਾਹੌਲ ਨੂੰ ਦੇਖ ਕੇ ਔਰ ਇੰਨੇ ਪੀਸਫੁਲ ਮਾਹੌਲ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਸ ਵੱਲ ਨੂੰ ਜਾਊਗਾ ਔਰ ਕਿੱਦਾਂ ਦਾ ਕਰਨਾ? ਜਿਹੜਾ ਅੰਦੋਲਨ ਹੈ ਜੀ, ਜੋ ਇਹਦਾ ਅੰਦੋਲਨ ਦਾ ਮੁੱਖ ਮਕਸਦ ਆ, ਜਿਹੜੇ ਕਿਸਾਨੀ ਬਿੱਲ 3 ਜਿਹੜੇ ਇਹਨਾਂ ਨੇ ਲਿਆਂਦੇ ਜਿਹੜੇ ਕਿਸਾਨੀ ਦੇ ਵਿਰੋਧ ਵਿੱਚ ਆ, ਔਰ ਇੱਕ ਬਿਜਲੀ ਵਾਲਾ ਬਿੱਲ ਜਿਹੜਾ ਇਹਨਾਂ ਨੇ 2021 ਦੇ ਵਿੱਚ ਲੈ ਕੇ ਆਉਣਾ, ਇੱਕ ਪਰਾਲੀ ਵਾਲਾ ਬਿੱਲ ਜਿਹੜਾ ਵੱਡਾ ਜੁਰਮਾਨਾ ਠੋਕ ਕੇ ਜਿਹੜਾ ਉਹ ਇਹਨਾਂ ਨੇ ਪਾਸ ਕੀਤਾ ਉਹ 21 ਦੇ ਵਿੱਚ, ਇਹ ਸਾਰਾ ਕੁਝ ਜਿਹੜਾ ਵਾ ਉਹ ਰੱਦ ਕਰਾਉਣਾ ਇਹਨਾਂ ਦਾ ਮੁੱਖ ਮਕਸਦ ਆ। ਉਹ ਜਿੰਨੀ ਦੇਰ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਵਾਪਸ ਨਹੀਂ ਜਾਣਗੇ। ਜਿੱਥੇ ਤੱਕ ਗੋਦੀ ਮੀਡੀਆ ਦੀ ਗੱਲ ਆ, ਬੜਾ ਉਹਨਾਂ ਨੇ ਯਤਨ ਕੀਤੇ ਆ, ਪੁਰਾਣੇ ਉਹਨਾਂ ਦੀ ਆਦਤ ਆ, ਹੱਥ ਕੰਡੇ ਉਹਨਾਂ ਨੇ ਅਪਣਾਏ ਆ, ਬੜੀਆਂ ਊਜਾਂ ਲਾਈਆਂ ਆ, ਬੜੇ ਉਤਰਾਅ ਚੜਾਅ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ, ਲੋਕਾਂ ਨੂੰ ਡੇਗਣ ਦੀ, ਭਰਮਾਉਣ ਦੀ ਚਾਲਾਂ ਬਥੇਰੀਆਂ ਚੱਲੀਆਂ। ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਉਹਨਾਂ ਦੀ ਕੋਈ ਵੀ ਚਾਲ ਜਿਹੜੀ ਇਸ ਵੇਲੇ ਕਾਮਯਾਬ ਨਹੀਂ ਹੋਈ, ਕਿਉਂਕਿ ਲੋਕਲ ਮੀਡੀਆ ਜਿਹੜਾ ਜਿੰਨਾ ਵੀ ਹੈਗਾ, ਭਾਵੇਂ ਪੰਜਾਬ ਦਾ, ਹਰਿਆਣੇ ਦਾ, ਦਿੱਲੀ ਦਾ, ਉਹ ਲੋਕਲ ਮੀਡੀਆ ਬਹੁਤ ਕੰਮ ਕਰ ਰਿਹਾ। ਸੋਸ਼ਲ ਮੀਡੀਆ ਨੇ ਬਹੁਤ ਕੰਮ ਕੀਤਾ ਆ ਔਰ ਨੌਜਵਾਨਾਂ ਨੇ ਖਾਸ ਕਰਕੇ ਆਪਣੇ ਅਕਾਊਂਟ ਤੋਂ ਜਿਹੜੀਆਂ ਸਹੀ ਜਾਣਕਾਰੀ ਆ ਜਾਂ ਜਿੱਥੇ ਗਲਤ ਹੋ ਰਿਹਾ ਸੀਗਾ ਉਹਦੇ ਸਹੀ ਜਵਾਬ ਜਿਹੜੇ ਆ ਉਹ ਪੂਰੇ ਜਾਬਤੇ 'ਚ ਰਹਿ ਕੇ ਉਹਨਾਂ ਨੇ ਦਿੱਤੇ ਆ ਔਰ ਉਹਨਾਂ ਦੇ ਮੂੰਹ ਬੰਦ ਕੀਤੇ ਆ। ਔਰ ਇਹ ਅੰਦੋਲਨ ਦੀ ਸਫਲਤਾ ਆ ਕਿ ਇਸ ਵੇਲੇ ਤੱਕ ਭਾਵੇਂ ਕਿ ਜਵਾਨੀ ਪੂਰੇ ਜੋਸ਼ ਵਿੱਚ ਆ, ਪੂਰਾ ਜਿਹੜਾ ਆ ਉਹ ਜ਼ੋਰ ਆ, ਫਿਰ ਵੀ ਇੱਕ ਜਾਬਤੇ ਵਿੱਚ ਬੱਝੇ ਹੋਏ ਆ, ਇੱਕ ਮਰਿਆਦਾ ਵਿੱਚ ਬੱਝੇ ਹੋਏ ਆ। ਔਰ ਤੁਸੀਂ ਵੀ ਨੋਟ ਕਰਦੇ ਹੋਗੇ ਕਿਉਂਕਿ ਤੁਸੀਂ ਰੋਜ਼ ਦਾ ਕੰਮ ਇਹ ਕਰਦੇ ਹੋ, ਅਸੀਂ ਵੀ ਇੱਥੇ ਬੈਠੇ ਰੋਜ਼ ਵੇਖਦੇ ਹਾਂ ਵੀ ਜਿੰਨਾ ਇਸ ਅੰਦੋਲਨ ਦੇ ਵਿੱਚ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਵਧੀ ਆ, ਲੋਕਾਂ ਦੇ ਇਖਲਾਕ ਨੇ ਜਿਹੜਾ ਵਾ ਉਹ ਬਹੁਤ ਉੱਚਾ ਪਦ ਜਿਹੜਾ ਹਾਸਲ ਕੀਤਾ ਆ। ਲੋਕ ਮਤਲਬ ਕਰੈਕਟਰ ਵਾਲੇ ਪਾਸੇ ਤੋਂ ਉੱਚੇ ਹੋਏ ਨੇ ਔਰ ਲੋਕਾਂ ਦੇ ਵਿੱਚ ਆਪਸੀ ਪਿਆਰ ਭਾਵਨਾ, ਇੱਕ ਦੂਜੇ ਦੀ ਮਦਦ ਕਰਨੀ ਔਰ ਜੋ ਆਮ ਸਮਾਜ ਦੇ ਖਿਲਾਫ ਭੁਗਤਣ ਵਾਲੀਆਂ ਤਾਕਤਾਂ ਆ ਉਹਨਾਂ ਨੂੰ ਪਛਾਣਿਆ ਆ। ਮਤਲਬ ਬਹੁਤ ਵੱਡਾ ਕਈ ਕੁਝ ਇਹਦੇ ਵਿੱਚ ਪ੍ਰਾਪਤੀਆਂ ਜਿਹੜੀਆਂ ਹੋ ਗਈਆਂ ਔਰ ਮੈਂ ਤਾਂ ਵੇਖ ਰਿਹਾ ਵੀ ਇਹ ਪਹਿਲੀ ਵਾਰ ਸੀ ਕਿ ਜਿੱਥੇ ਬਜ਼ੁਰਗਾਂ ਦੇ ਨਾਲ ਨੌਜਵਾਨ ਔਰ ਬੀਬੀਆਂ, ਬੱਚਿਆਂ ਨੇ ਵੀ ਵੱਧ ਚੜ੍ਹ ਕੇ ਜਿਹੜਾ ਉਹ ਇਹਦੇ 'ਚ ਹਿੱਸਾ ਲਿਆ। ਔਰ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹੋ ਦਿੱਲੀ ਦੇ ਵਿੱਚੋਂ ਵੀ, ਪੰਜਾਬ ਦੇ ਵਿੱਚੋਂ ਵੀ, ਹਰਿਆਣੇ ਵਿੱਚੋਂ ਵੀ, ਸ਼ਹਿਰਾਂ ਦੇ ਲੋਕ ਜਿਹੜੇ ਆ ਉਹ ਟਾਈਮ ਕੱਢ ਕੇ ਇਸ ਅੰਦੋਲਨ ਵਿੱਚ ਗਾਏ ਬਗਾਏ ਆ ਰਹੇ ਆ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਆ। ਇਹ ਅੰਦੋਲਨ ਦੀ ਸਫਲਤਾ ਆ ਕਿ ਹਰ ਘਰ ਵਿੱਚੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉੱਠ ਰਹੀ ਹੈ। ਜਿੱਦਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਫਲਸਫਾ ਦਿੱਤਾ ਸੀਗਾ ਕਿ ਕਿਰਤ ਕਰੋ ਤੇ ਵੰਡ ਛਕੋ,
ਕਿ ਅੱਜ ਤੁਹਾਨੂੰ ਇਸ ਧਰਨੇ ਵੱਲ ਵੇਖ ਕੇ ਜਾਂ ਇੱਥੇ ਜੋ ਪਬਲਿਕ ਵਿਚਰ ਰਹੀ ਹੈ, ਜੋ ਵੀਰ ਸਾਡੇ ਵਿਚਰ ਰਹੇ ਨੇ, ਬਜ਼ੁਰਗ ਹੋਏ, ਮਾਈਆਂ ਹੋਈਆਂ ਜਾਂ ਜੋ ਨੌਜਵਾਨ ਹੋਏ, ਕੀ ਉਹਨਾਂ ਨੂੰ ਵੇਖ ਕੇ ਤੁਹਾਨੂੰ ਅੱਜ ਉਹ ਫਲਸਫਾ ਸੱਚ ਹੁੰਦਾ ਲੱਗ ਰਿਹਾ? ਲੱਗ ਰਿਹਾ ਜੀ। ਦੇਖੋ ਸੱਚ ਆ, ਕਿਉਂਕਿ ਉਹਨਾਂ ਇੱਥੇ ਜਿਹੜੇ ਅੰਦੋਲਨ ਵਿੱਚ ਬੈਠੇ ਕਿਸਾਨ ਆ, ਉਹਨਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਜਿੰਨੀਆਂ ਆਮ ਲੋਕਲ ਲੋਕਾਂ ਦੀਆਂ ਹੋ ਰਹੀਆਂ। ਲੋਕਲ ਲੋਕਾਂ ਨੂੰ ਸੱਦ ਕੇ ਵੀ ਤੁਸੀਂ ਪ੍ਰਸ਼ਾਦਾ ਛਕ ਲਓ, ਤੁਹਾਨੂੰ ਕੋਈ ਲੀੜੇ ਕੱਪੜੇ ਦੀ ਲੋੜ ਆ ਤੁਸੀਂ ਲੈ ਲਓ। ਮਤਲਬ ਬਹੁਤ ਲੋਕਾਂ ਨੇ ਜਿੰਨਾ ਇੱਥੇ ਜਿੰਨੀਆਂ ਸੰਸਥਾਵਾਂ ਸੇਵਾ ਕਰ ਰਹੀਆਂ ਨੇ, ਸਭ ਨੇ ਵੱਧ ਮਤਲਬ ਫਿਰ ਅਸੀਂ ਇੱਥੇ ਜਿਹੜੇ ਲੋਕਲ ਲੋਕ ਆ ਉਹਨਾਂ ਨੂੰ ਵੀ ਪੁੱਛਦੇ ਰਹਿੰਦੇ ਆ ਵੀ ਤੁਹਾਨੂੰ ਇਹਨਾਂ ਪੰਜਾਬ ਵਾਲਿਆਂ ਤੋਂ ਜਾਂ ਹਰਿਆਣੇ ਵਾਲਿਆਂ ਤੋਂ, ਇਹਨਾਂ ਕਿਸਾਨਾਂ ਤੋਂ ਕੋਈ ਦਿੱਕਤ ਤਾਂ ਨਹੀਂ? ਉਹ ਕਹਿੰਦੇ ਨਹੀਂ, ਇਹ ਤਾਂ ਲੋਕ ਹੀ ਬੜੇ ਚੰਗੇ ਨੇ, ਇਹ ਸਾਨੂੰ ਰੋਟੀ ਖਵਾ ਰਹੇ ਆ। ਮੋਦੀ ਨੇ ਸਾਨੂੰ ਭੁੱਖਿਆਂ ਮਾਰਤਾ ਸੀਗਾ, ਹੈ ਨਾ, ਜਿਹੜਾ ਕਰੋਨਾ ਪੀਰੀਅਡ ਚੱਲਿਆ, ਲੋਕਡਾਊਨ ਰਿਹਾ, ਉਹਨੇ ਸਾਨੂੰ ਕੀ ਦਿੱਤਾ ਆ? ਪਰ ਆ ਕਿਸਾਨ ਜਿੰਨੇ ਦੇਰ ਤੋਂ ਆਏ ਆ, ਇਹਨਾਂ ਨੇ ਸਾਨੂੰ ਰੋਟੀ ਦਿੱਤੀ ਆ, ਕੱਪੜਾ ਦਿੱਤਾ ਆ, ਸਾਨੂੰ ਦਵਾਈਆਂ ਦੇ ਰਹੇ ਆ। ਮਤਲਬ ਬੜੇ ਖੁਸ਼ ਨੇ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਗੁਰੂ ਨਾਨਕ ਸਾਹਿਬ ਵਾਲਾ ਸੁਨੇਹਾ ਜਿਹੜਾ ਵੀ ਉਹ ਸੱਚ ਹੁੰਦਾ ਨਜ਼ਰ ਆਉਂਦਾ, ਬਿਲਕੁਲ ਸੱਚ ਹੁੰਦਾ ਨਜ਼ਰ ਆਉਂਦਾ। ਔਰ ਗੁਰੂ ਸਾਹਿਬ ਦੀ ਬਖਸ਼ੀ ਵਿਰਾਸਤ ਹੀ ਆ ਸਾਡੇ ਕੋਲ, ਜਿਹੜੀ ਇਸ ਵੇਲੇ ਪ੍ਰਫੁੱਲਤ ਰੂਪ ਵਿੱਚ ਸਾਡੇ ਸਾਹਮਣੇ ਆ। ਔਰ ਸਾਰੇ ਲੋਕ ਗੁਰੂ ਨਾਨਕ ਦੀ ਇਸ ਵਿਰਾਸਤ ਨਾਲ ਜੁੜਦੇ ਹੋਏ ਜੈ ਜੈਕਾਰ ਕਰ ਰਹੇ ਨੇ ਵੀ ਜੋ ਗੁਰੂ ਨਾਨਕ ਨੇ ਸਾਨੂੰ ਬਖਸ਼ਿਆ ਉਹਦੇ ਵਿੱਚ ਅੱਜ ਤੱਕ ਕੋਈ ਤੋਟ ਨਹੀਂ ਆ, ਵਾਧੂ ਚੱਲ ਰਿਹਾ। ਜਿੱਦਾਂ ਕਿ ਤੁਸੀਂ ਵੇਖ ਸਕਦੇ ਜੀ, ਇੱਥੇ ਹਰ ਧਰਮਾਂ ਦੇ ਵੀਰਾਂ ਨੇ ਲੰਗਰ ਲਾਇਆ ਹੈ। ਮੁਸਲਮਾਨ ਵੀਰਾਂ ਨੇ ਵੀ ਬਹੁਤ ਵੱਡਾ ਲੰਗਰ ਲਾਇਆ, ਜਿੱਦਾਂ ਅਸੀਂ ਉਹਨਾਂ ਨੂੰ ਕੱਲ੍ਹ ਕੈਪਚਰ ਕਰਿਆ ਸੀ। ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਧਰਨਾ ਲੰਮਾ ਚੱਲਦਾ ਹੈ, ਕੀ ਇਹ ਜੋ ਪ੍ਰਬੰਧ ਨੇ ਇਹ ਜੇ ਨਿਰੰਤਰ ਚੱਲਦੇ ਰਹਿਣਗੇ ਜੀ? ਬਿਲਕੁਲ ਵੀ ਜੀ, ਪ੍ਰਬੰਧ ਤੁਸੀਂ ਮੰਨੋਗੇ ਵੀ ਇੱਥੇ ਸਾਹਮਣੇ ਤਰਨ ਵਾਲੇ ਬਾਬਿਆਂ ਦਾ ਲੰਗਰ ਆ। ਬਾਬੇ ਹੱਥ ਜੋੜਦੇ ਆ ਵੀ ਸਮਾਨ ਸਾਡੇ ਕੋਲ ਬਹੁਤਾ ਆ ਗਿਆ। ਲੰਗਰਾਂ ਵਾਲਿਆਂ ਦੂਜਿਆਂ ਨੂੰ, ਟਰਾਲੀਆਂ ਨੂੰ ਹੱਥ ਜੋੜਦੇ ਆ ਵੀ ਜਿਹਨੂੰ ਚਾਹੀਦਾ ਤੁਸੀਂ ਇੱਥੋਂ ਲੈ ਜਾਓ। ਦੁੱਧ ਦੀ ਇੰਨੀ ਜ਼ਿਆਦਾ ਇੱਥੇ ਮਤਲਬ ਜਿਹੜੀ ਆ ਉਹ ਭੰਡਾਰ ਇਕੱਠਾ ਹੋਇਆ ਕਿ ਉਹ ਬਾਬੇ ਹੱਥ ਜੋੜਦੇ ਆ ਵੀ ਤੁਸੀਂ ਜਿੰਨੇ ਪੀਣਾ ਬਈ ਟਰਾਲੀਆਂ ਵਾਲੇ ਲੈ ਜਾਓ। ਮਤਲਬ ਇੰਨਾ ਮੁਲਕ ਹੋਣ ਤੋਂ ਬਾਅਦ ਵੀ ਸਮਾਨ ਜਿਹੜਾ ਵਾ ਉਹ ਸਾਂਭਿਆ ਨਹੀਂ ਜਾ ਰਿਹਾ, ਇੰਨੀ ਸਪਲਾਈ ਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਨੂੰ ਲੱਗਦਾ ਕਿ ਅੰਦੋਲਨ ਭਾਵੇਂ ਲੰਬਾ ਜਿੰਨਾ ਮਰਜ਼ੀ ਚੱਲਦਾ ਰਹੇ, ਸਪਲਾਈ ਟੁੱਟਣ ਵਾਲੀ ਨਹੀਂ। ਕਿਉਂਕਿ ਹਰਿਆਣੇ ਦੇ ਪਿੰਡਾਂ ਵਿੱਚੋਂ ਵੀ ਸਬਜ਼ੀ ਦੀਆਂ ਟਰਾਲੀਆਂ ਰਾਤ ਨੂੰ ਆ ਜਾਂਦੀਆਂ, ਪਾਣੀ ਇੱਥੇ ਟਰਾਲੀਆਂ 'ਤੇ ਲੱਦ ਕੇ ਲਈ ਆਉਂਦੇ ਆ, ਫਿਰ ਨਾਲ ਖਾਣ ਪੀਣ ਦਾ ਹੋਰ ਸਮਾਨ ਲਈ ਆਉਂਦੇ ਆ। ਮਤਲਬ ਬਹੁਤ ਸਪਲਾਈ ਪੰਜਾਬ ਹਰਿਆਣੇ ਦੇ ਵਿੱਚੋਂ ਲਗਾਤਾਰ ਹੋ ਰਹੀ ਆ। ਔਰ ਇਹ ਰੁਕਣ ਵਾਲਾ ਨਹੀਂ ਗਾ ਕੰਮ। ਮੈਨੂੰ ਲੱਗਦਾ ਵੀ ਜਿੱਥੋਂ ਤੱਕ ਇਹਨਾਂ ਨੂੰ ਸਰਕਾਰ ਨੂੰ ਇਹ ਲੱਗਦਾ ਸੀਗਾ ਵੀ ਇਹ 2-4 ਦਿਨਾਂ ਦੇ ਵਿੱਚ ਖਾ ਪੀ ਕੇ ਤੇ ਆਖਰ ਤੰਗ ਹੋਣਗੇ ਤੇ ਮੁੜ ਜਾਣਗੇ, ਉਹ ਕੰਮ ਸਰਕਾਰ ਦਾ ਜਿਹੜਾ ਵਾ ਉਹ ਫੇਲ ਹੋਇਆ। ਲੋਕਾਂ ਕੋਲ ਇੰਨਾ ਜ਼ਿਆਦਾ ਰਾਸ਼ਨ ਆ ਵੀ ਜੇ ਸਾਲ ਭਰ ਵੀ ਇਦਾਂ ਚੱਲਦਾ ਰਹੇ ਤੇ ਜਿਹੜਾ ਰਾਸ਼ਨ ਇਹਨਾਂ ਕੋਲ ਪਿਆ ਜੇ ਤੇ ਉਹ ਹੀ ਨਹੀਂ ਮੁੱਕਣਾ, ਤੇ ਪਿੱਛੋਂ ਸਪਲਾਈ ਅਜੇ ਆ ਰਹੀ ਆ, ਉਹ ਚੱਲਦੀ ਰਹਿਣੀ ਆ। ਜਿੱਦਾਂ ਕਿ ਸਿੰਘ ਸਾਹਿਬ ਜੀ ਨੇ ਦੱਸਿਆ ਹੈ ਕਿ ਜੇ ਇਹ ਧਰਨਾ ਸਾਲਾਂ ਬੰਦੇ ਵੀ ਚੱਲਿਆ ਤੇ ਤਾਂ ਵੀ ਇੱਥੇ ਕਿਸੇ ਵੀ ਚੀਜ਼ ਦੀ ਲੋੜ ਜਿਹੜੀ ਹੈ ਥੋੜ ਉਹ ਨਹੀਂ ਆਊਗੀ। ਪਰ ਕਿਸਾਨਾਂ ਦਾ ਜੋ ਦ੍ਰਿੜ ਇਰਾਦਾ ਹੈ ਕਿ ਉਹ ਆਪਣਾ ਜੋ ਬਿੱਲ, ਇਹ ਤਿੰਨੇ ਬਿੱਲ ਆ ਉਹ ਵਾਪਸ ਕਰਾ ਕੇ ਜਾਣਗੇ। ਕੈਮਰਾਮੈਨ ਸ਼ੇਰਦੀਪ ਸੰਧੂ ਦੇ ਨਾਲ ਬਲਜੀਤ ਸਿੰਘ ਤਲਵੰਡੀ, ਪੰਜਾਬ।